ਟਰੈਵਲ ਵਾਰਨਿੰਗ ਨੂੰ ਲੈ ਕੇ ਅਪਡੇਟਸ ਜਿਹੜੀਆਂ ਉਹ ਆਈਆਂ ਨੇ, ਇਹ ਕੀ ਚੀਜ਼ ਹੈਗੀ ਆ? ਜੀ ਬਿਲਕੁਲ। ਸੋ ਅੱਜ ਮੇਨ ਆਪਣਾ ਟੌਪਿਕ 2 ਸਾਲ ਵਾਲਾ ਰੂਲ ਆ ਜਿਹੜਾ ਉਹਦੇ ਬਾਰੇ ਰਹੂਗਾ, ਤੇ ਕਾਫੀ ਉਹਦੀ ਇਨਫੋਰਮੇਸ਼ਨ ਆਪਾਂ ਪਹਿਲਾਂ ਵੀ ਸ਼ੇਅਰ ਕਰ ਚੁੱਕੇ ਹਾਂ, ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਓਰੀਜਨਲ ਸੋਰਸ ਜਿਹੜਾ ਕਿਹੜਾ ਰੇਡੀਓ ਚੈਨਲ, ਸੋਸ਼ਲ ਮੀਡੀਆ ਜਿਹੜਾ ਹੁੰਦਾ, ਠੀਕ ਹੈ। ਸੋ ਖਬਰਾਂ ਕਰਦੇ ਹਾਂ ਆਪਾਂ, ਤਾਂ ਫਿਰ ਅੱਗੇ ਖਬਰਾਂ ਬਣਦੀਆਂ ਉੱਤੋਂ ਦੀ। ਪਰ ਅੱਜ ਜਿਹੜਾ ਕਾਫੀ ਡਿਟੇਲ ਦੇ ਵਿੱਚ ਇਹਦੇ ਵਿੱਚ ਜਾਵਾਂਗੇ, ਕਾਫੀ ਟੈਕਨੀਕੈਲਿਟੀ ਦੇ ਵਿੱਚ ਜਾਵਾਂਗੇ ਕਿ ਹੈ ਕੀ ਚੀਜ਼ ਹੈ, ਕਿਉਂਕਿ ਲੋਕਾਂ ਨੂੰ ਕਾਫੀ ਕਨਫਿਊਜ਼ਨ ਆ ਇਹਦੇ ਵਿੱਚ। ਆਪਾਂ ਲੌਂਗ ਫਾਰਮੈਟ ਦੇ ਵਿੱਚ ਵੀ, ਸ਼ੋਅ ਦੇ ਵਿੱਚ ਵੀ ਆਪਾਂ ਗੱਲ ਕਰ ਚੁੱਕੇ ਹਾਂ, 1-2 ਪ੍ਰੋਗਰਾਮ ਵੀ ਆਪਾਂ ਕਰ ਚੁੱਕੇ ਹਾਂ ਜੀ। ਸੋਸ਼ਲ ਮੀਡੀਆ ਰਾਹੀਂ, ਟਿਕਟੌਕ, ਇੰਸਟਾਗ੍ਰਾਮ ਰਾਹੀਂ ਵੀ ਵੀਡੀਓਜ਼ ਵਗੈਰਾ, ਜਿਹੜੀਆਂ ਛੋਟੀਆਂ ਵੀਡੀਓ, ਜਿਹੜੇ ਕੋਈ ਬਹੁਤ ਜ਼ਿਆਦਾ ਲੰਬੀ ਵੀਡੀਓ ਨਹੀਂ ਦੇਖਣਾ ਚਾਹੁੰਦਾ, ਉਹਦੇ ਬਾਰੇ ਵੀ ਗੱਲ ਕਰ ਚੁੱਕੇ ਹਾਂ। ਪਰ ਏਦਾਂ ਵੇਖਣ ਨੂੰ ਲੱਗਦਾ ਕਿ ਜਿੱਦਾਂ ਲੋਕਾਂ ਦੀਆਂ ਵੀ ਤੇ ਵਕੀਲਾਂ ਦੀਆਂ ਵੀ ਗੱਲਾਂ ਸੁਣੀਦੀਆਂ ਕਿ ਪਤਾ ਹੈ ਨਹੀਂਗਾ ਲੋਕਾਂ ਨੂੰ ਪ੍ਰੋਪਰ, ਤੇ ਜਿਹੜਾ ਤੁਸੀਂ ਕਹਿ ਲਓ ਕਿ ਸਨਸਨੀ ਥੋੜੀ ਜ਼ਿਆਦਾ ਜਿਹੜੀ ਫੈਲਾਈ ਹੋਈ ਹੈ। ਹਾਂਜੀ। ਸੋ ਉਹਦੇ ਬਾਰੇ ਜਿਹੜੀ ਟੈਕਨੀਕੈਲਿਟੀ ਦੇ ਬਾਰੇ ਅੱਜ ਜਿਹੜੀ ਹੈਗੀ ਹੈ ਕਿ ਲਾਅ ਕੀ ਆ, ਕੀ ਮੈਮੋ ਸੀਗਾ, ਕੀ ਕਹਿੰਦਾ, ਉਹਦੇ ਬਾਰੇ ਜਿਹੜੀ ਗੱਲ ਕਰਾਂਗੇ। ਤੇ ਜਦ ਤੱਕ ਸਾਡੇ ਨਾਲ ਹੋਰ ਜਿਹੜੇ ਦਰਸ਼ਕ ਜਦ ਤੱਕ ਜੁੜਦੇ ਆ, ਸੁਣਨ ਵਾਲੇ ਤੇ ਵੇਖਣ ਵਾਲੇ ਵਿਊਅਰਸ ਜੁੜਦੇ ਆ, ਉਹ ਤੋਂ ਪਹਿਲਾਂ ਆਪਾਂ ਜਿਹੜੀ ਟਰੈਵਲ ਵਾਲੀ ਥੋੜੀ ਜਿਹੀ ਵਾਰਨਿੰਗ ਉਹਨਾਂ ਨੇ ਦਿੱਤੀ ਸੀਗੀ, ਏਲਾ ਨੇ, ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਨੇ। ਠੀਕ ਹੈ। ਸੋ ਕੀ ਸੀਗਾ ਕਿ ਜਿਹੜੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਹੈਗੀ, CBP ਜਿਹਨੂੰ ਕਹਿੰਦੇ ਆ ਜੀ, ਇਹ ਹੁਣ ਜਿਹੜੇ ਵੀ ਲੋਕਾਂ ਨੂੰ NTA ਇਸ਼ੂ ਹੋਇਆ ਸੀਗਾ, ਨੋਟਿਸ ਟੂ ਅਪੀਅਰ ਇਸ਼ੂ ਹੋਇਆ, ਉਹਨਾਂ ਨੂੰ ਇਹ ਹੁਣ ਸਿੱਧੇ ਡਿਟੈਂਸ਼ਨ 'ਚ ਜਿਹੜੇ ਲੈ ਰਹੇ ਆ, ਭਾਵੇਂ ਉਹਨਾਂ ਕੋਲ ਟਰੈਵਲ ਡਾਕੂਮੈਂਟ ਹੈਗਾ, ਠੀਕ ਹੈ। ਸੋ ਇਹਨਾਂ ਦੇ ਵਿੱਚ ਹੁਣ ਕਿਹੜੇ ਲੋਕੀ ਆ ਜਾਂਦੇ ਆ, ਆਪਣੇ ਵੀ ਕਈ ਤੁਸੀਂ ਵੇਖੋਗੇ ਕਿ ਯੂ ਵੀਜ਼ੇ ਵਾਲੇ ਲੋਕੀ ਆ ਗਏ, ਵਾਵਾ ਵਾਲੇ ਲੋਕੀ ਜਿਹੜੇ ਆ ਗਏ, ਠੀਕ ਹੈ। ਉਹ ਟਰੈਵਲ ਜਿਹੜਾ ਕਈ ਵਾਰੀ ਕਰਦੇ ਆ। ਹਾਲਾਂਕਿ ਜਿਹੜਾ ਸਾਡਾ ਸ਼ੋਅ ਸੀਗਾ, ਆਪਾਂ ਕਈ ਵਾਰੀ ਕਿਹਾ ਕਿ ਨਹੀਂ, ਉਹਨਾਂ ਨੂੰ ਟਰੈਵਲ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜੀ ਰੈਗੂਲੇਸ਼ਨ ਹੈ, ਕਿਉਂਕਿ ਤੁਸੀਂ ਕੱਚੇ ਸੀਗੇ, ਅਨਲੌਫੁਲ ਪ੍ਰੈਜ਼ੈਂਸ ਸੀਗੀ। ਇਹ ਟਰੰਪ ਦੇ ਆਉਣ ਤੋਂ ਪਹਿਲਾਂ ਹੀ ਆ ਕਿ ਲਾਅ ਜਿਹੜਾ ਹੈਗਾ ਉਹਨੂੰ ਇਸ ਤਰੀਕੇ ਨਾਲ ਇੰਟਰਪ੍ਰੈਟ ਜਿਹੜਾ ਕੀਤਾ ਜਾ ਸਕਦਾ, ਠੀਕ ਆ। ਆਪਣੀ ਕੰਟਰੀ ਟਰੈਵਲ ਨਾ ਕਰੋ, ਪਾਸਪੋਰਟ ਜਿਹੜਾ ਯੂਜ਼ ਨਾ ਕਰੋ, ਇਹ ਨੇਪਾਲ ਨਪੂਲ ਵਾਲੀਆਂ ਸਕੀਮਾਂ ਨਾ ਕਰੋ। ਇਹ ਆਲਮੋਸਟ ਜਿਹੜਾ ਕੀ ਸੀਗਾ ਕਿ ਡਿਸਰਿਗਾਰਡ ਜਿਹੜਾ ਸੀਗਾ ਲੋਕਾਂ ਦਾ, ਉਦੋਂ ਕੀ ਸੀਗਾ, ਲੈ ਐਵੇਂ ਮਾਰਦੇ ਆ, ਕੁਛ ਨਹੀਂ ਹੋਣਾ, ਮੇਰਾ ਦੋਸਤ ਵੀ ਜਾ ਕੇ ਆਇਆ, ਉਹ ਵੀ ਵਿਆਹ ਕਰਾ ਕੇ ਆਇਆ, ਏਦਾਂ ਹੋ ਗਿਆ, ਓਦਾਂ ਹੋ ਗਿਆ, ਠੀਕ ਆ। ਕਈਆਂ ਦੇ ਜਵਾਕ ਵੀ ਹੋਏ ਪਏ ਆ, ਉਰਿਓਂ ਅਜੇ ਗ੍ਰੀਨ ਕਾਰਡ ਨਹੀਂ ਆਇਆ। ਕਿਹਾ ਇਹ ਹੋਇਆ ਕਿ ਗੁਰਦੁਆਰੇ 'ਚ ਵਿਆਹ ਕਰਾ ਲਿਆ ਸੀਗਾ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ, ਹੈਨਾ। ਕੱਲ ਨੂੰ ਐਪਲੀਕੇਸ਼ਨ ਤਾਂ ਭਰਨੀ ਹੈ ਨਾ ਕਿ ਜਵਾਕ ਹੋਇਆ, ਕਿ ਉਹ ਕਿੱਦਾਂ, ਕੀ ਕਹੋਗੇ ਉਹਦਾ, ਕਿੱਥੋਂ ਦੀ ਆ ਗਿਆ ਇਹ। ਸੋ ਆਲ ਦੈਟ, ਹੈਨਾ, ਕਿ ਬੜੇ ਖੁੱਲੇ ਲੈਵਲ ਤੇ ਜਿਹੜਾ ਚੱਲ ਰਿਹਾ ਸੀਗਾ। ਤੇ ਮੈਨੂੰ ਯਾਦ ਆ ਜੇ ਵੀ ਕਿ ਵੀਡੀਓ ਵੀ ਕਈ ਵਾਰੀ ਉਹਦੀ ਪਾਉਂਦੇ ਸੀ, ਥੱਲੇ ਕਮੈਂਟ ਮਾਰ ਦਿੰਦੇ ਸੀ ਕਿ ਲੈ ਕੋਈ ਚੱਕਰ ਨਹੀਂ, ਜਾਓ ਜਿੱਦਾਂ ਮਰਜ਼ੀ, ਹੈਨਾ। ਜਿੱਦਾਂ ਆਪਾਂ ਕਿਹਾ ਕਈ ਵਾਰੀ ਕਿ ਸੇਮ ਮੈਂਟੈਲਿਟੀ ਕਿ ਖੇਤ ਵਿੱਚ ਆ ਮੈਕਸੀਕੋ ਤੋਂ ਬਾਰਡਰ ਟੱਪ ਕੇ ਇੱਥੇ ਵਕੀਲ ਨੇ ਕੇਸ ਪਾਸ ਕਰਾਤਾ, ਤੇ ਪਹਿਲੀ ਕੰਟਰੀ ਕਿਹੜੀ ਟਰੈਵਲ ਕਰਨੀ, ਨੇਪਾਲ। ਠੀਕ ਹੈ। ਹੁਣ ਇੱਕ ਜਣੇ ਦਾ ਨਹੀਂ ਹਾਲ ਹੈ, ਸਾਰਿਆਂ ਦਾ ਹਾਲ ਸੀਗਾ। ਕੀ ਸੀਗਾ, ਦੂਜਾ ਜਣਾ ਕਹਿੰਦਾ ਕਿ ਮੈਂ ਕਿਉਂ ਬਾਈ ਪਿੱਛੇ ਹਟਾਂ, ਜੇ ਤੂੰ ਨਹੀਂ ਰੁਕਣਾ ਤਾਂ ਮੈਂ ਕਿਉਂ ਰੁਕਾਂ। ਤੀਜੇ ਵਾਲਾ ਕਹਿੰਦਾ ਮੈਂ ਵੀ ਸੇਮ ਚੀਜ਼ ਕਰੂੰਗਾ। ਤੁਹਾਡਾ ਫਰੈਂਡ ਸੀਗਾ। ਹੁਣ ਗੱਲ ਤਾਂ ਹੈਗਾ ਕਿ ਭਾਈ ਇਹਨਾਂ ਨੂੰ ਕੌਣ ਸਮਝਾਵੇ, ਜਿਹੜਾ ਸਮਝਾਉਂਦਾ ਉਹਨੂੰ ਕਹਿੰਦੇ ਇਹ ਜ਼ਿਆਦਾ ਬੋਲਦਾ ਵਾ, ਮਾੜਾ ਕਹਿਣ ਲੱਗ ਜਾਂਦੇ, ਇਹ ਗਿਆਨ ਦਿੰਦਾ ਵਾ, ਠੀਕ ਹੈ। ਸੋ ਉਦੋਂ ਨਹੀਂ ਹੋਇਆ ਸੀਗਾ ਇਹ ਦਿਨ ਦਾ ਜਿਹੜਾ ਸੀਗਾ ਨਾ, ਡਰ ਸੀਗਾ। ਡਰ ਕੀ ਹੁੰਦਾ, ਉਹ ਕਹਿੰਦੇ ਢਾਂਚੇ ਮਿਲਦੇ ਆ, ਟਰੈਵਲ ਦੇ ਪੈਟਰਨ ਇਹਨਾਂ ਦੇ ਮਿਲਦੇ ਆ ਕਿ ਹਰੇਕ ਬੰਦਾ ਤੁਰਿਆ ਜੀ ਨੇਪਾਲ ਨੂੰ। ਤੇ ਬਾਕੀ ਤੁਸੀਂ ਆਪ ਸਾਰੇ ਸਮਝਦਾਰ ਆ ਕਿੱਦਾਂ, ਹੈਨਾ। ਕਹਿਣਾ ਆਪਣਾ ਫਰਜ਼ ਹੁੰਦਾ ਵਾ। ਕੀ ਸੀਗਾ, ਨਿਆਣਮੱਤ ਵੀ ਬੜੀ ਆ ਵਿੱਚ, ਸੱਜਣ ਮਿੱਤਰਾਂ ਦੀ ਵੀ ਜਿਹੜੀ ਚੁੱਕ ਜਿਹੜੀ ਹੈਗੀ ਆ, ਕੋਈ ਨਹੀਂ, ਕੋਈ ਚੱਕਰ ਨਹੀਂ, ਚੱਲ ਜਾ। ਕਿਸੇ ਨੇ ਵੀਡੀਓ ਔਨ ਲਾਈਵ ਕੀਤੀਆਂ ਹੁੰਦੀਆਂ ਉੱਥੋਂ ਦੀ, YouTube ਤੋਂ ਭੰਗੜੇ ਪੈ ਰਹੇ ਆ ਪਿੰਡਾਂ ਦੇ ਵਿੱਚ, ਠੀਕ ਹੈ। ਸੋ ਬਾਈ ਜਿਹੜਾ ਅਸਾਈਲਮ ਦਾ ਪ੍ਰੋਸੈਸ ਆ, ਪਹਿਲਾਂ ਇਹਦਾ ਸਿਧਾਂਤ ਤਾਂ ਸਮਝੋ ਕਿ ਇਹ ਹੈ ਕੀ ਆ। ਕਿ ਮੈਨੂੰ ਜੇ ਕਿਸੇ ਨੂੰ ਆਪਣੇ ਕੰਟਰੀ ਤੋਂ ਖਤਰਾ, ਉਹ ਜੱਜ ਸਾਹਿਬ ਵੀ ਕਈ ਵਾਰੀ ਕਹਿੰਦੇ ਕਿ ਬਾਈ ਤੂੰ ਆਪਣਾ ਪਾਸਪੋਰਟ ਜਿਹੜਾ ਨਹੀਂ ਵਰਤ ਸਕਦਾ, ਠੀਕ ਹੈ, ਟਰੈਵਲ ਡਾਕੂਮੈਂਟ ਤੇ ਜਿਹੜਾ ਜਾਣਾ ਜੀ। ਅਰਜੈਂਸੀ, ਕੋਈ ਮੈਡੀਕਲ ਐਮਰਜੈਂਸੀ ਹੋਵੇ, ਫਿਰ ਤਾਂ ਭਾਵੇਂ ਕੇਸ ਲੱਗੇ ਦੇ ਵਿੱਚ ਵੀ ਉਹ ਟਰੈਵਲ ਡਾਕੂਮੈਂਟ ਦੇ ਦਿੰਦੇ ਸੀਗੇ ਬੰਦੇ ਨੂੰ। ਜੇ ਐਮਰਜੈਂਸੀ ਹੋਵੇ, ਲਿਮਿਟਡ ਪਰਪਸ ਲਈ ਲੁਕਾ ਕੇ ਜਿਹੜਾ ਬੰਦਾ, ਤਾਂ ਵੀ ਉਹਦੇ ਉੱਤੇ ਬਰਡਨ ਰਹਿੰਦਾ ਸੀਗਾ ਕਿ ਤੂੰ ਸ਼ੋ ਕਰ ਕਿ ਕਿੱਦਾਂ ਤੂੰ ਸੇਫਲੀ ਜਿਹੜਾ ਰਹਿ ਗਿਆ। ਕਿਉਂਕਿ ਇੱਕ ਪਾਸੇ ਦਾ ਤੂੰ ਕਹਿ ਰਿਹਾ ਮੈਨੂੰ ਪ੍ਰੋਬਲਮ ਆ, ਦੂਸਰੇ ਪਾਸੇ ਤੂੰ ਉਸੇ ਕੰਟਰੀ ਨੂੰ ਵਿਜ਼ਿਟ ਕਰਕੇ ਆਇਆ ਨੇਪਾਲ ਰਾਹੀਂ। ਜਿਹੜੀ ਤਾਂ ਪਹਿਲੀ ਗੱਲ, ਜਿਹੜੇ ਵੀ ਏਜੰਟ ਪੈਰਾਲੀਗਲ ਨੇ ਨੇਪਾਲ ਨਪੂਲ ਰਾਹੀਂ ਸਕੀਮ ਦੱਸੀ ਹੈ ਨਾ, ਯਾਰ ਤੁਸੀਂ ਇੰਨੀਆਂ ਜ਼ਿਆਦਾ ਨਾ ਲਿਬਰਟੀਆਂ ਲਿਆ ਕਰੋ। ਉਹ ਨਿਆਣੇ ਨਹੀਂ ਹੈਗੇ, ਉਹਨਾਂ ਨੂੰ ਪਤਾ ਵਾ ਸਾਰਾ ਇਹ ਕੀ ਚੱਕਰ ਹੈਗਾ। ਇਹ ਨੇਪਾਲ ਨਪੂਲ ਵਾਲੇ ਟ੍ਰਿਪ ਨਾ, ਜਿਹੜੀ ਕੰਟਰੀਜ਼ ਵਿਜ਼ਿਟਡ ਹੈਗੀਆਂ, ਬੜਾ ਜ਼ਿਆਦਾ ਇੱਥੇ ਐਮਫੈਸਿਸ ਹੈਗਾ। ਤੋ ਐਵੇਂ ਪੁੱਠੇ ਰਾਹ ਨਾ ਪਿਆ ਕਰੋ। ਪ੍ਰੋਬਲਮ ਕੀ ਹੈ ਕਿ ਪ੍ਰੋਬਲਮ ਇਕੱਲੇ ਜਾਣ ਵਾਲੇ ਨੂੰ, ਜਿਹੜੇ ਬਾਅਦ ਚ ਵੀ ਜਿਹੜੇ ਹੁਣ ਆਣੇ ਕੇਸ ਆ, ਉਹ ਸਾਰਾ ਟ੍ਰੈਂਡ ਦੇਖਦੇ ਆ ਕਿ ਜੇ 10 ਸਾਲ, ਜੇ ਮੰਨ ਲਓ ਕਿ ਇਹੀ ਕੰਗਰੈਸ਼ਨਲ ਇਨਕੁਆਇਰੀ ਹੋ ਜਾਏਗੀ, ਚੈੱਕ ਕਰੋ ਇਹਨਾਂ ਦਾ
ਕਿੰਨੇ ਜਣੇ ਇਹਨਾਂ ਕੋਲ ਵਾਪਸ ਆਪਣੇ ਦੇਸ਼ ਦੇ ਵਿੱਚ ਗਏ ਆ ਪੱਕੇ ਹੋਣ ਤੋਂ ਬਾਅਦ, ਤੇ ਪੱਕੇ ਹੋਣ ਤੋਂ ਬਾਅਦ ਕਿੰਨੀ ਦੇਰ ਬਾਅਦ ਗਏ ਆ। ਸਿਟੀਜ਼ਨ ਤੱਕ ਦੀ ਵੀ ਕਿਸੇ ਨੇ ਵੇਟ ਨਹੀਂ ਕੀਤੀ ਹੋਣੀ। ਨੇਪਾਲ ਜਿੰਦਾਬਾਦ। ਸੋ ਉਹ ਚੀਜ਼ ਤੋਂ ਬੇਸਿਕਲੀ ਇਹ ਸ਼ੱਕ ਜਾਂਦਾ ਕਿ ਯਾਰ ਇਹ ਕੀ ਹੈਗੀ, ਇਹ ਮਤਲਬ ਕਿ ਜਿਹੜਾ ਬੰਦਾ ਲੈਜਿਟੀਮੇਸੀ ਕਲੇਮਸ ਕੀ ਹੈਗੇ ਇਹਨਾਂ ਦੇ, ਕੀ ਜੈਨੂਇਨ ਕਲੇਮ ਹੈਗੇ ਆ, ਫ੍ਰਿਵਲਸ ਕਲੇਮ ਹੈਗੇ ਆ, ਝੂਠ ਬੋਲਦੇ ਆ, ਪ੍ਰੋਬਲਮ ਐਕਚੁਅਲ ਚ ਹੈਗੀ ਆ ਨਹੀਂ ਹੈਗੀ ਆ, ਪ੍ਰੋਬਲਮ ਸੀਗੀ ਮੁੱਕ ਗਈ ਆ, ਕਿਹਨੂੰ ਪ੍ਰੋਬਲਮ ਆ ਕਿਹਨੂੰ ਨਹੀਂ ਪ੍ਰੋਬਲਮ ਆ। ਠੀਕ ਹੈ, ਜਿੱਦਾਂ ਕਿ ਗੱਲ ਦੱਸਿਆ ਕਿ ਗੱਲ ਉਹੀ ਆ ਗਈ, ਉਹ ਕਹਿੰਦਾ ਜੇ ਪਹਿਲੇ ਵਾਲਾ ਗਿਆ, ਦੂਜੇ ਵਾਲਾ ਕਹਿੰਦਾ ਮੈਂ ਵੀ ਕਰੂੰਗਾ, ਤੀਜੇ ਵਾਲਾ ਕਹਿੰਦਾ ਮੈਂ ਕਿਉਂ ਪਿੱਛੇ ਹਟਾਂ, ਚੌਥੇ ਵਾਲਾ ਕਹਿੰਦਾ ਲੈ ਜੇ ਬਾਕੀ ਨਹੀਂ ਤਾਂ। ਸੋ ਇਹ ਹੈ ਕਿ ਭਾਈ ਇਹ ਜਿਹੜੀ ਚੀਜ਼ ਨੂੰ ਦੇਖੋ, ਗੌਰ ਕਰੋ, ਬਜਾਏ ਕਿ ਨਾਲ ਵਾਲੇ ਨੂੰ ਚੁੱਕ ਦੇਣ ਦੇ ਕਿ ਲੈ ਕੋਈ ਚੱਕਰ ਨਹੀਂ, ਚੱਕਦੇ ਫੱਟੇ। ਤੇ ਇਹ ਹੁਣ ਜਦੋਂ ਸਹੀ ਟਾਈਮ ਸੀ ਉਦੋਂ ਵੀ ਆਪਾਂ ਸੇਮ ਗੱਲ ਕਹਿੰਦੇ ਸੀਗੇ, ਵਾਹ ਯੂ ਵੀਜ਼ਾ ਕਿ ਟਰੈਵਲ ਡਾਕੂਮੈਂਟ ਨਾ ਵਰਤੋ, ਪੁਰਾਣੇ ਆਪਣੇ ਸ਼ੋਅ ਸਾਡੇ ਤੁਸੀਂ ਕਰਕੇ ਦੇਖ ਲਓ। ਉਹ ਚੀਜ਼ ਹੁਣ ਕੀ ਸੀਗੀ ਕਿ ਪਹਿਲਾਂ ਲਾਜ਼ ਇਨਫੋਰਸ ਨਹੀਂ ਹੁੰਦੇ ਸੀਗੇ, ਠੀਕ ਹੈ, ਅੱਜ ਲਾਜ਼ ਇਨਫੋਰਸ ਹੋਣ ਲੱਗ ਪਏ। ਅੱਜ ਉਹੀ ਬੰਦੇ ਕਹਿ ਰਹੇ ਕਿ ਲੈ ਤੁਸੀਂ ਸਹੀ ਕਹਿੰਦੇ ਸੀਗੇ। ਸੋ ਕੀ ਲਾਅ ਇਨਫੋਰਸ ਹੋਣ ਲੱਗ ਪਿਆ, ਉਹ ਕਹਿੰਦੇ ਕਿ ਜਿਹਦੇ ਨੋਟਿਸ ਟੂ ਅਪੀਅਰ ਹੈਗਾ ਉਹ ਬਾਰਡਰ ਤੇ ਹੁਣ ਰੁਕ ਕੇ ਜਾ ਰਿਹਾ, ਡਜ਼ ਨਾਟ ਮੈਟਰ ਉਹਨਾਂ ਦੇ ਕੋਲ ਜਿਹੜਾ ਪੈਰੋਲ ਹੈਗਾ, ਰਿਫਿਊਜੀ ਟਰੈਵਲ ਡਾਕੂਮੈਂਟ ਹੈਗਾ, ਜਾਂ ਈਵਨ 551 ਸਟੈਂਪ ਜਿਹਨਾਂ ਦਾ, ਜਿੱਦਾਂ 751 ਜਿਹਨਾਂ ਨੇ ਪੱਕਾ ਗ੍ਰੀਨ ਕਾਰਡ ਕੀਤਾ ਹੁੰਦਾ, 2 ਸਾਲ ਵਾਲੇ ਗ੍ਰੀਨ ਕਾਰਡ ਤੋਂ ਬਾਅਦ ਪੱਕਾ ਗ੍ਰੀਨ ਕਾਰਡ ਲਈ ਅਪਲਾਈ ਕੀਤਾ ਹੁੰਦਾ 10 ਸਾਲ ਵਾਲੇ ਤੋਂ ਬਾਅਦ, ਉਹ ਲੋਕੀ ਦੱਸ ਰਹੇ ਆ ਕਿ ਜਦੋਂ ਉਹ ਵਾਪਸ ਆ ਰਿਹਾ ਉਹਨੂੰ ਫੜ ਰਹੇ ਆ। ਕਿਉਂ ਫੜ ਰਹੇ ਆ? ਕਿਉਂਕਿ ਪੁਰਾਣੀ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਸੀਗੀ ਕਈਆਂ ਦੀ, ਜਾਂ ਕਿਸੇ ਦੇ ਐਨਟੀਏ ਇਸ਼ੂ ਹੋਇਆ। ਠੀਕ ਹੈ, ਹੁਣ ਐਨਟੀਏ ਕਿਉਂ ਇਸ਼ੂ ਹੁੰਦਾ? ਕਈ ਵਾਰੀ ਗ੍ਰੀਨ ਕਾਰਡ ਵਾਲਾ ਬੰਦਾ ਵੀ ਜਿਹੜਾ ਹੈਗਾ ਉਹ ਪ੍ਰੋਸੀਡਿੰਗਸ 'ਚ ਚੱਲ ਜਾਂਦਾ, ਕ੍ਰਾਈਮ ਹੋ ਜਾਂਦਾ ਜਾਂ ਕੋਈ ਚੀਜ਼ ਹੋ ਜਾਂਦੀ ਆ। ਈਵਨ ਜਿਹੜੀ ਰਿਪੋਰਟਸ ਹੈਗੀਆਂ, ਗ੍ਰੀਨ ਕਾਰਡ ਵਾਲੇ ਬੰਦੇ ਨੂੰ ਵੀ, ਜਿਹੜਾ ਕੰਡੀਸ਼ਨਲ ਗ੍ਰੀਨ ਕਾਰਡ ਹੋਲਡਰ ਸੀਗਾ, ਜੇ ਐਨਟੀਏ ਵਗੈਰਾ ਇਸ਼ੂ ਹੈਗਾ, ਅੱਜ ਤੱਕ ਨਹੀਂ ਕਿਸੇ ਨੇ ਰੋਕਿਆ, ਪਰ ਜਿਹੜਾ ਕਾਨੂੰਨ ਸੀਗਾ ਉਹ ਕਹਿੰਦਾ ਕਿ ਇਹਨਾਂ ਨੂੰ ਤੁਸੀਂ ਪ੍ਰੋਸੀਡਿੰਗਸ 'ਚ ਪਾਸੇ ਦੇ, ਇਹਨਾਂ ਨੂੰ ਰੋਕੋ। ਉਹ ਲੋਕੀ ਜਿਹੜੇ ਆ ਡਿਟੇਨ ਹੋ ਰਹੇ ਆ। ਠੀਕ ਹੈ, ਇਹ ਇਹਲਾ ਦਾ ਜਿਹੜਾ ਸਿੱਧਾ ਅਪਡੇਟ ਆ। ਕਾਫੀ ਸਾਰੀਆਂ ਕਹਿੰਦੇ ਉਹ ਰਿਪੋਰਟਸ ਆ ਰਹੀਆਂ ਕਿ ਜਿਹੜੇ ਸੀਬੀਪੀ ਵਾਲੇ ਆਫੀਸਰਸ ਜਿਹੜੇ ਸੀਗੇ ਹੁਣ ਉਹ ਓਵਰਸਟੈਪ ਕਰ ਰਹੇ ਆ ਆਪਣੀ ਜਿਹੜੇ ਰੋਲ ਤੇ ਰਿਸਪੌਂਸਿਬਿਲਿਟੀਜ਼ ਨੂੰ। ਜਿੱਦਾਂ ਕਈ ਵਾਰੀ ਲੋਕੀ ਆ ਕੇ ਗੱਲਾਂ ਵੀ ਦੱਸਦੇ ਆ, ਠੀਕ ਆ, ਕਲਾਇੰਟ ਦੇ ਥਰੂ ਗੱਲਾਂ ਪਤਾ ਲੱਗਦੀਆਂ ਕਿ ਆਫੀਸਰ ਨੇ ਕਹਿੰਦਾ ਕਿ ਬੜੀ ਦੇਰ ਕਹਿੰਦਾ ਰੋਕ ਕੇ ਰੱਖਿਆ, ਪਹਿਲਾਂ ਕਹਿੰਦਾ ਪਤਾ ਉਹਨੂੰ ਕੁਛ ਨਹੀਂ ਸੀਗਾ, ਯੰਗ ਜੀ ਕੁੜੀ ਸੀਗੀ, ਕਹਿੰਦਾ ਨਾਲ ਵਾਲੇ ਤੋਂ ਪੁੱਛੇਗੀ, ਕਹਿੰਦਾ ਇੱਥੇ ਮੈਂ ਆਹ ਚੀਜ਼ ਜਿਹੜੀ ਲਾ ਕੇ ਇਹਨੂੰ ਰੋਕ ਸਕਦੀ ਹਾਂ ਕਿ ਨਹੀਂ ਰੋਕ ਸਕਦੀ ਹਾਂ, ਤੇ ਕਹਿੰਦਾ ਦੂਜੇ ਵਾਲਾ ਕਹੇ ਨਹੀਂ ਲਾ ਇਹਦੇ, ਤੂੰ ਕਰ ਇਨਕੁਆਇਰੀ ਕਰ ਏਦਾਂ। ਉਹਦੇ ਵਿੱਚ ਕੁਛ ਬਣਿਆ ਨਹੀਂ, ਆ ਗਿਆ। ਕਹਿੰਦਾ ਉਹਨਾਂ ਨੇ ਪੂਰੀ ਜਿਹੜੀ ਉਹ ਸੀਗੀ ਕਿ ਜਿਹਨੂੰ ਪਤਾ ਲੱਗਦਾ, ਕਹਿੰਦਾ ਗੂਗਲ ਕਰਕੇ ਵੇਖਣ ਦੇ ਆ ਕਿ ਕਿੱਦਾਂ ਇਹਨੂੰ ਟੰਗੀਏ, ਕਿੱਦਾਂ ਇਹਨੂੰ ਰੋਕੀਏ। ਠੀਕ ਆ, ਸੋ ਇਹ ਵਕੀਲਾਂ ਦੇ ਗਰੁੱਪ 'ਚ ਵੀ ਇੱਕ ਅਪਡੇਟ ਸ਼ੇਅਰ ਹੋਇਆ ਸੀਗਾ, ਕਿਸੇ ਦਾ ਵਾਵਾ ਦਾ ਜਿੱਦਾਂ ਕੇਸ ਸੀਗਾ, ਤੇ ਉੱਤੇ ਬਾਅਦ ਚੋਂ ਟਰੈਵਲ ਕਰ ਰਿਹਾ ਸੀਗਾ, ਤੇ ਉੱਤੋਂ ਜਿਹੜਾ ਆਫੀਸਰ ਸੀਗਾ ਉਹ ਕਹਾਣੀ ਪੁੱਛਣ ਲੱਗ ਪਿਆ ਕਿ ਕੀ ਹੋਇਆ, ਕਿੱਦਾਂ ਹੋਇਆ, ਕਿਉਂ ਕਰਾਇਆ, ਕੀ ਪ੍ਰੋਬਲਮ ਪੈ ਗਈ ਸੀਗੀ। ਅਜੇ ਕੀ ਪੁੱਛ ਨਹੀਂ ਸਕਦਾ, ਇਹ ਲੀਗਲ ਨਹੀਂ ਹੈਗਾ, ਪਰ ਇਹਨੂੰ ਕਹਿੰਦੇ ਓਵਰਸਟੈਪਿੰਗ। ਉਹ ਆਪਣੇ ਜਿਹੜੇ ਰੂਲਸ ਰਿਸਪੌਂਸਿਬਿਲਿਟੀ ਸੀਗੀਆਂ ਉਹਨੂੰ ਉਹ ਓਵਰਸਟੈਪ ਕਰਕੇ ਤੇ ਉਧਰਲੇ ਪਾਸੇ ਨੂੰ ਜਿਹੜਾ ਪੈ ਗਏ। ਤੇ ਬਟ ਉਹ ਆਬਵੀਅਸਲੀ ਜਿਹੜੇ ਵੀ ਵਕੀਲ ਸੀਗਾ ਉਹ ਕਹਿੰਦੇ ਕਲਾਇੰਟ ਥੋੜਾ ਜਿਹਾ ਵਧੀਆ ਸੀਗਾ, ਬੋਲਣ ਚਾਲਣ ਨੂੰ ਠੀਕ ਸੀਗਾ, ਤੇ ਉਹਨੇ ਸਮਝਾਤਾ ਸਾਰਾ ਕਿ ਆਹ ਚੀਜ਼ ਏਦਾਂ ਹੈਗੀ। ਬਟ ਉਹ ਕਹਿੰਦੇ ਕਸਰ ਉਹਨਾਂ ਨੇ ਕੋਈ ਨਹੀਂ ਛੱਡੀ ਕਿ ਕਿਹੜੇ ਤਰੀਕੇ ਨਾਲ ਜਿਹੜਾ ਇਹਨਾਂ ਨੂੰ ਪੇਲੀਏ। ਠੀਕ ਹੈ, ਸੋ ਮਤਲਬ ਮਾਹੌਲ ਪੂਰਾ ਬਦਲ ਗਿਆ, ਉਹ ਪੂਰੇ ਤੱਤੇ ਫਿਰਦੇ ਆ ਵੀ ਬੰਦੇ ਟੰਗਣੇ ਆ। ਹਾਂ, ਹੁਣ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਕਮਿਊਨਿਟੀ ਦੇ ਵਿੱਚ ਹੀ, ਠੀਕ ਆ, ਕਈ ਵਾਰੀ ਗੱਲ ਕਰਦੇ ਆ ਓਪਨ ਸੀਕ੍ਰੇਟ ਜਿਹੜਾ ਹੈਗਾ, ਇਹ ਵਾਵੇ ਵੂਵੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ, ਉਹਨਾਂ ਨੇ ਵੀ ਇਨਵੈਸਟੀਗੇਸ਼ਨਾਂ ਕੀਤੀਆਂ ਵਾ, ਪੈਕੇਜ ਵੀ ਜਿਹੜੇ ਆ ਹੁਣ ਤੱਕ ਵੀ ਚੱਲ ਰਹੇ ਆ। ਇਹ ਸਾਰੇ ਲੋਕਾਂ ਨੇ ਵੀ ਤਾਂ ਹੁਣ ਟਰੈਵਲ ਕਰਨਾ ਹੀ ਹੈ ਨਾ। ਸੋ ਇਹ ਕੀ ਹੈ ਕਿ ਹੁਣ ਜਿਹੜੀ ਟਰੈਵਲ ਦੀ ਜਿਹੜੀ ਇਨਕੁਆਇਰੀ ਜਿਹੜੀ ਹੋ ਰਹੀ ਹੈ ਕੀ ਹੈ, ਹੁਣ ਇਹਦੇ ਵਿੱਚ ਜਿਹੜਾ ਰਗੜਿਆ ਜਾਣਾ ਉਹ ਕਿਹੜਾ ਬੰਦਾ ਰਗੜਿਆ ਜਾਣਾ? ਜਿਹੜਾ ਵਿਚਾਰੇ ਦਾ ਇੱਕ ਜਣੇ ਦਾ ਕੇਸ ਜਿਹਦਾ ਅਸਲੀ ਸੀਗਾ, ਜਿਹਨਾਂ ਵਾਕਈ ਘਰ ਵਾਲੀ ਨੇ ਕੁੱਟਮਾਰ ਜਿਹੜੀ ਕੀਤੀ ਆ, ਉਹ ਬੰਦਾ ਪੇਲਿਆ ਜਾਣਾ। ਕਿਉਂ? ਕਿਉਂਕਿ ਹੁਣ ਜੇ ਸਾਰੇ ਜਾਣਿਆਂ ਦੇ ਜਦੋਂ ਉਹ ਨਿਕਲੂਗਾ, ਸੇਮ ਚੀਜ਼ ਨਿਕਲੂਗੀ, ਹੈ ਨਾ। ਤੇ ਇਹਨੂੰ ਦੱਸਣ ਦਾ ਹੁਣ ਮਕਸਦ ਕੀ ਹੈਗਾ? ਇਹਨੂੰ ਦੱਸਣ ਦਾ ਮਕਸਦ ਇਹ ਹੈਗਾ ਕਿ ਜਿਹੜੀ ਹਵਾ ਕਿੱਧਰਲੇ ਪਾਸੇ ਦੀ ਚੱਲ ਰਹੀ ਆ, ਕਿ ਰੀਅਲ ਰਿਪੋਰਟ ਕੀ ਹੈਗੀ। ਇਹ ਨਹੀਂ ਕਿ ਟਿਕਟੌਕ ਵਾਲਾ ਆ, ਸੋਸ਼ਲ ਮੀਡੀਆ ਵਾਲਾ ਗੌਸਿਪ ਹੈਗਾ। ਜਿਹੜੇ ਕ੍ਰੈਡੀਬਲ ਫੈਕਟਸ ਜਿਹੜੇ ਅਟਰਨੀ ਗਰੁੱਪਸ ਦੇ ਵਿੱਚ, ਲਾਇਰਸ ਐਸੋਸੀਏਸ਼ਨਸ ਦੇ ਵਿੱਚ ਜਿਹੜੇ ਸ਼ੇਅਰ ਹੁੰਦੇ ਆ ਕਿ ਇਦਾਂ ਹੋਇਆ ਸੀਗਾ। ਜਿਹੜੇ ਵੀ ਕੋਲੰਬੀਅਨ ਹੈਗੇ ਆ ਉਹਨਾਂ ਨੂੰ ਤਾਂ ਭਾਵੇਂ ਡਿਪਲੋਮੈਟਿਕ ਵੀਜ਼ਾ ਵੀ ਉਹਨਾਂ ਦੇ ਕੋਲ ਹੈਗਾ, ਉਹਨਾਂ ਨੂੰ ਵੀ ਰੋਕ ਰਿਹਾ। ਜਿਹੜੇ ਲੋਕਾਂ ਨੇ ਪਾਸਟ ਦੇ ਵਿੱਚ ਡਿਪਲੋਮੈਟਿਕ ਵੀਜ਼ਾ ਲਿਆ ਸੀਗਾ, ਜਾਂ ਜਿਹਨਾਂ ਦੇ ਪੇਰੈਂਟਸ ਵੀ ਕਹਿੰਦੇ ਡਿਪਲੋਮੈਟਿਕ ਵੀਜ਼ੇ ਤੇ ਸੀਗੇ, ਉਹਨਾਂ ਨੂੰ ਵੀ ਇਨਕੁਆਇਰੀ ਜਿਹੜੀ ਕਰ ਰਹੇ ਆ। ਕਿਉਂ ਕਰ ਰਹੇ ਆ? ਕਿਉਂਕਿ ਡਿਪਲੋਮੈਟ ਜਿਹੜਾ ਹੁੰਦਾ, ਠੀਕ ਆ, ਭਾਵੇਂ ਇੰਡੀਆ ਦੇ ਹਿਸਾਬ ਨਾਲ ਆਈਐਸ ਅਫਸਰ ਹੁੰਦਾ, ਪਰ ਇਹਨਾਂ ਲਈ ਤਾਂ ਜਸੂਸ ਹੁੰਦਾ ਨਾ, ਇਹਨਾਂ ਦੇ ਤਾਂ ਥ੍ਰੈਟ ਹੁੰਦਾ ਹੋ ਕਿ ਆ ਕੇ ਇੱਥੇ ਕੀ ਕਰਦਾ। ਜਿਹਨਾਂ ਨੂੰ ਵੀ ਪੈਰੋਲ ਵਗੈਰਾ ਮਿਲਿਆ ਸੀਗਾ, ਜਿੱਦਾਂ ਹੁਣ ਐਡਵਾਂਸ ਪੈਰੋਲ ਮਿਲਿਆ, ਠੀਕ ਆ, I-512 ਜਿਹੜਾ ਐਡਵਾਂਸ ਪੈਰੋਲ ਹੁੰਦਾ, ਕਾਫੀ ਆਪਣੇ ਲੋਕੀ ਆ ਜਿਹੜੇ ਉਹ ਪਹਿਲਾਂ ਵੀ ਸਲਾਹ ਲੈਂਦੇ ਸੀ, ਰੇਡੀਓ ਤੇ ਵੀ ਸਾਨੂੰ ਕਈ ਵਾਰੀ ਪੁੱਛਿਆ ਕਿ ਮੈਂ ਟਰੈਵਲ ਕਰ ਲਾਂ। ਹੁਣ ਆਪਾਂ ਵੈਸੇ ਨਹੀਂ ਪਈ, ਤੂੰ ਟਰੈਵਲ ਨਾ ਕਰ, ਪਿਛਲੇ ਤੇਰੇ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਹੈਗੀ ਆ
ਰਿਮੂਵਲ ਪ੍ਰੋਸੀਡਿੰਗਸ ਤੇਰੀਆਂ ਟਰਮੀਨੇਟ ਹੋਈਆਂ, ਪਰ ਪਿੱਛੇ ਵਾਲਾ ਜਿਹੜਾ ਰਿਕਾਰਡ ਆ ਉਹ ਸਾਫ਼ ਨਹੀਂ ਇੰਨਾ ਹੁੰਦਾ, ਤੇ ਲੋਕੀ ਟਰੈਵਲ ਕਰ ਲੈਂਦੇ ਸੀਗੇ, ਆ ਜਾਂਦੇ ਸੀਗੇ, ਪਰ ਹੁਣ ਨਾ ਕਰਿਓ, ਠੀਕ ਆ। ਹੁਣ ਜਿਹੜੀ ਉਦੋਂ ਤੁਹਾਨੂੰ ਗੱਲ ਕਹਿੰਦੇ ਸੀਗੇ, ਉਦੋਂ ਜਿਹਨੂੰ ਤੁਹਾਨੂੰ ਲੱਗਦਾ ਹੈਗਾ ਕਿ ਨਹੀਂ ਕੋਈ ਚੱਕਰ ਨਹੀਂ, ਐਵੇਂ ਬੋਲੀ ਜਾਂਦੇ ਆ, ਹੁਣ ਉਹਨਾਂ ਨੇ ਰੋਕਣੇ ਸ਼ੁਰੂ ਕਰਤੇ ਆ। ਸੋ ਟਰੈਵਲ ਟਰੂਵਲ ਡਾਕੂਮੈਂਟ ਵਾਲੇ ਉਹ ਪੰਗਾ ਨਾ ਲਿਓ ਜਦ ਤੱਕ ਤੁਸੀਂ ਗ੍ਰੀਨ ਕਾਰਡ ਤੁਹਾਡਾ ਨਹੀਂ ਆ ਜਾਂਦਾ, ਕਿਉਂਕਿ ਉਹ ਲਿਟਰਲੀ ਉਹ ਰੋਕ ਰਿਹਾ ਨਾ ਲੋਕਾਂ ਨੂੰ। ਜਿਹੜਾ ਲੋਕਾਂ ਨੂੰ ਐਨਟੀਏ ਇਸ਼ੂ ਆ, ਭਾਵੇਂ ਗ੍ਰੀਨ ਕਾਰਡ ਆ, ਭਾਵੇਂ ਤੁਹਾਡਾ ਕਿੱਡਾ ਮਰਜ਼ੀ ਵੱਡਾ ਬਿਜ਼ਨਸ ਰੁਕ ਗਿਆ ਬਾਹਰ, ਤੁਸੀਂ ਟਰੈਵਲ ਨਹੀਂ ਕਰਨਾ, ਕਿਉਂਕਿ ਉਹ ਜਿਹੜੇ ਐਨਟੀਏ ਵਾਲੇ ਆ ਉਹਨਾਂ ਨੂੰ ਚੱਕ ਕੇ ਡਿਟੇਨ ਕਰ ਰਹੇ ਆ। ਸੋ ਡਿਟੇਨ ਬੇਸਿਕਲੀ ਉਹਨਾਂ ਦੀ ਸਟ੍ਰੈਟਜੀ ਕੀ ਹੈ ਕਿ ਡਰ ਪੈਦਾ ਕਰੋ ਜੇਲ੍ਹ ਚ ਇਹਨਾਂ ਨੂੰ, ਤਾਂ ਕਿ ਜੇਲ੍ਹ ਚ ਇਹਨਾਂ ਨੂੰ ਕੇਸ ਜਿਹੜਾ ਲੜਨਾ ਪਵੇ, ਠੀਕ ਆ। ਉਹਨਾਂ ਨੂੰ ਤੁਹਾਨੂੰ ਕੇਸ ਲੜਨ ਦਾ ਹੱਕ ਹੋ ਜਾਣਾ, ਪਰ ਤੁਹਾਨੂੰ ਜਿਹੜਾ ਜੇਲ੍ਹ ਚ ਉਹਨਾਂ ਨੇ ਰਿਲੀਜ਼ ਕਰਨਾ ਕਿ ਨਹੀਂ ਕਰਨਾ, ਪੈਰੋਲ ਦੇਣਾ ਕਿ ਨਹੀਂ ਦੇਣਾ, ਉਹ ਚੀਜ਼ ਦਾ ਚੱਕਰ ਜਿਹੜਾ ਬਣਿਆ ਰਹਿਣਾ। ਤੇ ਇਹਦੇ ਵਿੱਚ ਜਿਹੜੇ ਜੇ ਕੋਈ ਫਸ ਗਿਆ ਏਦਾਂ ਕਰਕੇ, ਟਰੈਵਲ ਕਰ ਗਿਆ, ਨਹੀਂ ਸੁਣਿਆ, ਜਾਂ ਮੰਨ ਲਓ ਸਾਡਾ ਪ੍ਰੋਗਰਾਮ ਨਹੀਂ ਸੁਣਦਾ, ਬਾਅਦ ਦੇ ਵਿੱਚ ਉਹਨੂੰ ਇਹ ਚੀਜ਼ ਹੋ ਜਾਂਦੀ ਆ, ਤੁਹਾਡਾ ਕੋਈ ਸੱਜਣ ਮਿੱਤਰ ਹੈਗਾ, ਤੇ ਉਹਦੇ ਵਿੱਚ ਸਾਨੂੰ ਇੱਕ ਹੇਬੀਅਸ ਮੋਸ਼ਨ ਜਿਹੜੀ ਫਾਈਲ ਕਰਨੀ ਪੈਂਦੀ ਹੈ। ਇਮੀਗ੍ਰੇਸ਼ਨ ਕੋਰਟ ਦੇ ਥਰੂ ਰਿਲੀਫ ਨਹੀਂ ਆਉਂਦਾ, ਸਿਵਲ ਕੋਰਟਸ ਦੇ ਥਰੂ ਸਾਨੂੰ ਜਿਹੜਾ ਜਾਣਾ ਪੈਣਾ, ਸਿਵਲ ਲਿਟੀਗੇਸ਼ਨ ਦੇ ਥਰੂ ਸਾਨੂੰ ਜਿਹੜਾ ਜਾਣਾ ਪੈਣਾ। ਇਮੀਗ੍ਰੇਸ਼ਨ ਲਾਅ ਤੋਂ ਥੋੜੀ ਜਿਹੀ ਹਟ ਕੇ ਗੱਲ ਹੋ ਜਾਂਦੀ ਹੈ। ਸੋ ਹੇਬੀਅਸ ਕਾਰਪਸ ਨਾਲ ਉਹ ਜਿਹੜੇ ਬੰਦੇ ਆ, ਉਹਨਾਂ ਦੀ ਥੋੜੀ ਬਹੁਤ ਜਿਹੜੀ ਸੁਣਵਾਈ ਜਿਹੜੀ ਹੋ ਸਕਦੀ ਹੈ, ਠੀਕ ਹੈ। ਸੋ ਬੇਸਿਕਲੀ ਐਡਵਾਈਸ ਇਹੀ ਹੈਗੀ ਆ, ਜੇ ਤੁਹਾਡਾ ਪੁਰਾਣਾ ਰੈਕਰਡ ਖਰਾਬ ਸੀਗਾ, ਠੀਕ ਆ, ਕੋਈ ਕ੍ਰਿਮੀਨਲ ਕਨਵਿਕਸ਼ਨ ਹੈਗੀ ਆ, ਕੋਈ ਤੁਸੀਂ ਅਨਲੌਫੁਲ ਪ੍ਰੈਜ਼ੈਂਸ ਸੀਗੀ, ਮਤਲਬ 6 ਮਹੀਨੇ ਤੋਂ ਵੱਧ ਤੁਸੀਂ ਕੱਚੇ ਰਹਿ ਗਏ ਸੀਗੇ ਕਿਸੇ ਵੀ ਟਾਈਮ ਯੂਐਸ ਦੇ ਵਿੱਚ, ਤੁਸੀਂ ਬਾਹਰ ਟਰੈਵਲ ਕਰਨ ਦਾ ਪੰਗਾ ਨਹੀਂ ਲੈਣਾ। ਟਰੈਵਲ ਟਰੂਵਲ ਡਾਕੂਮੈਂਟ ਜਿਹੜੇ ਹੈਗੇ ਆ, ਇਹਦੇ ਉੱਤੇ ਲਿਖਿਆ ਹੀ ਉਹਨਾਂ ਨੇ ਹੁੰਦਾ ਕਿ ਡਿਸਕ੍ਰੈਸ਼ਨਰੀ ਇਹ ਹੈਗਾ, ਇਹ ਕੋਈ ਗਰੰਟੀ ਨਹੀਂ ਹੈਗੀ ਤੁਹਾਨੂੰ ਇਹ ਵਾਪਸ ਆਉਣ ਦੇਣ। ਸੋ ਇਹ ਚੀਜ਼ ਦਾ ਤੁਸੀਂ ਜਿਹੜਾ ਧਿਆਨ ਰੱਖਿਓ। ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੇਰੇ ਕੋਲ ਜੀ ਮੈਂ ਤਾਂ ਹੁਣ ਪਰਮਾਨੈਂਟ ਰੈਜ਼ੀਡੈਂਟ ਆ, ਮੈਂ ਟਰੈਵਲ ਕਰ ਸਕਦਾ ਕਿ ਨਹੀਂ ਕਰ ਸਕਦਾ। ਕਰ ਸਕਦੇ ਆ ਤੁਸੀਂ, ਜੇ ਪੱਕੇ ਰੈਜ਼ੀਡੈਂਟ ਹੈਗੇ ਆ, 10 ਸਾਲ ਦਾ ਤੁਹਾਡੇ ਕੋਲ ਗ੍ਰੀਨ ਕਾਰਡ ਆ, ਜਾਂ ਤੁਸੀਂ ਯੂਐਸ ਵੀਜ਼ਾ ਨਾਲ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ। ਸੋ ਜਿੱਦਾਂ ਤੁਸੀਂ ਕਹਿੰਦੇ ਵੀ ਡਿਟੇਨ ਜਿਹੜੇ ਹੋ ਰਹੇ ਆ, ਇਹ ਜਿੱਦਾਂ ਤੁਸੀਂ ਗ੍ਰੀਨ ਕਾਰਡ ਵਾਲੇ ਦੱਸੇ, ਕਿ ਉਹਨਾਂ ਨੂੰ ਵੀ ਹੋਇਆ ਆ, ਜਾਂ ਇਕੱਲੇ ਜਿਹੜੇ ਐਨਟੀਏ ਵਾਲੇ ਆ ਉਹਨਾਂ ਨੂੰ ਹੀ ਹੋਇਆ ਆ? ਯੂ ਵੀਜ਼ੇ ਦਾ ਵੀ ਰੌਲਾ ਆ, ਅਜੇ ਅਸਾਈਲਮ ਜਿੱਦਾਂ ਆਪਾਂ ਨੂੰ ਪਤਾ ਵੀ ਕਿਸੇ ਦਾ ਅਪਰੂਵ ਹੋਇਆ ਹੁੰਦਾ ਹੀ ਆ, ਤੇ ਉਹ ਪਹਿਲਾਂ ਹੀ ਜਿਹੜਾ ਉਹਨੂੰ ਹੁੰਦਾ ਵੀ ਮੈਂ ਜਲਦੀ ਜਿਹੜਾ ਆ ਉੱਥੇ ਨੂੰ ਹੁਣ ਜਿਹੜਾ ਜਾਮ ਆ। ਸੋ ਮਤਲਬ ਪੁੱਛਗਿੱਛ ਜਿਹੜੀ ਉਹ ਬਹੁਤ ਜ਼ਿਆਦਾ ਇਸ ਬਾਬਤ ਹੋ ਰਹੀ ਆ ਵੀ ਜੇ ਤੁਹਾਡਾ ਅਸਾਈਲਮ ਦੇ ਥਰੂ ਤੁਸੀਂ ਆਏ ਆ ਤਾਂ ਤੁਸੀਂ ਦੱਸੋ। ਕੇਸ ਦੀ ਜਾਣਕਾਰੀ ਵੀ ਪੁੱਛ ਰਹੇ ਆ, ਤੇ ਇਹ ਟਰਾਈ ਕਰ ਰਹੇ ਆ ਵੀ ਵੱਧ ਤੋਂ ਵੱਧ ਲੋਕਾਂ ਨੂੰ ਡਿਟੇਨ ਕੀਤਾ ਜਾਵੇ।